ਪੰਜਾਬੀ ਰੇਡੀਓ USA ਦੇ ਸਭ ਸਤਿਕਾਰਯੋਗ ਸਰੋਤਿਆਂ ਨੂੰ, ਸਾਡੇ ਦਰਸ਼ਕਾਂ ਨੂੰ ਪੰਜਾਬੀ ਰੇਡੀਓ USA ਦੇ ਇਸ ਪਲੇਟਫਾਰਮ ਤੋਂ ਮੈਂ ਮਸੂਦ ਮੱਲੀ ਬੜਾ ਅਦਬ ਭਰਿਆ ਨਿੱਘਾ ਜਿਹਾ ਦੋਵੇਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਕਹਿੰਦਾ, ਜੀ ਆਇਆਂ ਨੂੰ ਕਹਿੰਦੇ ਆ ਅੱਜ ਦੀ ਇਸ ਗੱਲਬਾਤ ਮੁਲਾਕਾਤ 'ਚ। ਔਰ ਇਹ ਮੁਲਾਕਾਤ ਹੁੰਦੀ ਹੈ ਸਾਡੀ USA ਟਰੱਕ ਸੇਲਸ ਤੋਂ ਸੈਯਦ ਸਾਹਿਬ ਦੇ ਨਾਲ। ਅੱਜ ਵੀ ਰੂਬਰੂ ਕਰ ਲਿਆ। ਸੈਯਦ ਸਾਹਿਬ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਜੀ, ਸਲਾਮ ਆਦਾਬ। ਸਲਾਮ ਅਲੈਕੁਮ ਜੀ, ਨਮਸਕਾਰ ਸਭ ਨੂੰ ਤੇ ਬਹੁਤ ਬਹੁਤ ਸਤਿ ਸ੍ਰੀ ਅਕਾਲ। ਥੈਂਕ ਯੂ। ਅੱਛਾ, ਅੱਜ ਮੈਂ ਕੁਛ ਤੁਹਾਡੇ ਨਾਲ ਬਹਿ ਕੇ ਨਾ ਤੇ ਇਦਾਂ ਹੀ ਲੱਗਦਾ ਹੈ ਕਿ ਜਿੱਦਾਂ ਸਟੂਡੀਓ ਦੀ ਕੁਰਸੀ ਤੇ ਨਹੀਂ, ਟਰੱਕ ਦੀ ਸੀਟ ਤੇ ਬੈਠੇ ਆ ਤੇ ਕੁਛ ਇਨਫੋਰਮੇਸ਼ਨ ਜਿਹੜੀ ਆਉਂਦੀ ਰਹਿੰਦੀ ਹੈ ਤੇ ਫਿਰ ਐਵੇਂ ਮੇਰਾ ਜੀ ਕਰਦਾ ਕਿ ਇਹ ਵੀ ਪੁੱਛ ਲਾਂ। ਹਾਲਾਂਕਿ ਉਸ ਬਿਜ਼ਨਸ ਤੋਂ ਮੇਰੇ ਨਾਲ ਸਾਡੇ ਜਿਹੜੇ ਟਰੱਕਿੰਗ ਦੇ ਨਾਲ ਜੁੜੇ ਵੀਰ ਭੈਣ ਭਰਾ ਨੇ ਉਹਨਾਂ ਨੂੰ ਬਹੁਤਾ ਫਾਇਦਾ ਹੁੰਦਾ। ਸ਼ਾਹ ਸਾਹਿਬ, LTL ਲੋਡਾਂ ਦਾ ਬਹੁਤ ਅੱਜ ਕੱਲ੍ਹ ਚਰਚਾ ਹੈ, ਹਰ ਬੰਦਾ ਉਸ ਪਾਸੇ ਜਾ ਰਿਹਾ ਹੈ। ਇਹ LTL ਲੋਡ ਹੈ ਕੀ ਨੇ, ਜ਼ਰਾ ਵਿਸਤਾਰ ਦੇ ਨਾਲ ਜੀ ਦੱਸੋ ਹਾਂ ਸਾਡੇ ਇਸ ਪ੍ਰੋਗਰਾਮ 'ਚ। ਜੀ ਸਭ ਤੋਂ ਪਹਿਲਾਂ ਜਿਹੜਾ LTL ਜਿਹੜਾ ਲੋਡਿੰਗ ਹੈ ਉਹਦਾ ਮਕਸਦ ਹੁੰਦਾ ਹੈ ਲੈਸ ਦੈਨ ਟਰੱਕ ਲੋਡ। ਅੱਛਾ, ਫੋਰ ਐਗਜ਼ਾਮਪਲ ਅਸੀਂ ਡਰਾਈ ਦਾ ਕੰਮ ਕਰ ਰਹੇ ਹਾਂ ਤੇ ਉਹਦੇ 'ਚ ਸਕਿਡ ਤੁਹਾਡੇ ਕੋਲ ਪੂਰੇ ਨਹੀਂ ਹੈਗੇ, ਤੁਸੀਂ 4, 5 ਜਾਂ 10 ਸਕਿਡ ਜਿਹੜੇ ਨੇ ਉਹ ਸ਼ਿਪਰ ਕੋਲ ਹੈਗੇ ਜਿਹੜੇ ਉਹਨੇ ਭੇਜਣੇ ਨੇ। ਠੀਕ ਹੈ। ਤੇ ਉਹਦੀ ਜਿਹੜੀ ਟਰੱਕਿੰਗ ਹੋਏਗੀ, ਉਹਦੀ ਲੋਡਾਂ ਦੀ ਜਿਹੜੀ ਸਪੈਸੀਫਿਕੇਸ਼ਨ ਹੋਏਗੀ ਉਹਨੂੰ LDL ਕਹਿਣਗੇ। ਠੀਕ ਹੈ। ਉਹਦਾ ਮਕਸਦ ਇਹ ਕਿ ਮੈਂ ਐਗਜ਼ਾਮਪਲ ਦੇ ਰਿਹਾ, ਮੈਂ ਕੈਲੀਫੋਰਨੀਆ ਤੋਂ ਆਪਣਾ ਟਰੱਕ ਭੇਜ ਰਿਹਾ ਵਾਸ਼ਿੰਗਟਨ। ਜਦੋਂ ਮੈਂ ਉਹਦੀ ਸਰਚ ਕਰਾਂਗਾ ਲੋਡ ਬੋਰਡ ਤੇ ਮੈਂ ਉਹਦੇ 'ਚ ਕੋਰੀਡੋਰ ਸਰਚ ਕਰਾਂਗਾ ਕਿ ਮੈਨੂੰ ਉਸ ਰਸਤੇ 'ਚ ਜਿੰਨੇ ਵੀ LDL ਲੋਡ ਨੇ ਉਹ ਮੈਨੂੰ ਮਿਲਦੇ ਜਾਣ, ਕਿ ਮੈਂ ਨਾਲ ਲੈਂਦੇ ਹੋਏ ਉਹਨੂੰ ਭਰਦਾ ਜਾਵਾਂ ਲੋਡਾਂ ਨੂੰ ਤੇ ਉਸੇ ਰਸਤੇ 'ਚ ਡ੍ਰੌਪ ਕਰਦਾ ਜਾਵਾਂ ਫਾਈਨਲ ਡੈਸਟੀਨੇਸ਼ਨ ਤੇ। ਠੀਕ ਹੈ ਜੀ। ਤੇ ਉਹਦਾ ਜਿਹੜਾ ਬੈਨੀਫਿਟ ਵੀ ਨੇ, ਬੈਨੀਫਿਟ ਇਹ ਹੈ ਕਿ ਤੁਹਾਡੇ ਕੋਲ ਹਰ ਟਾਈਮ ਤੇ ਆਪਸ਼ਨ ਹੁੰਦੀ ਆ, ਥੋੜਾ ਜਿਹੀ ਪ੍ਰਾਈਸ ਜ਼ਿਆਦਾ ਹੁੰਦੀ ਆ, ਤੁਸੀਂ ਘੱਟ ਡੀਜ਼ਲ ਨਾਲ ਆਪਣਾ ਥੋੜਾ ਟਾਈਮ ਤੇ ਲਾਉਂਦੇ ਹੋ ਔਰ ਉਹਦੀ ਜਿਹੜੀ ਕੰਪਨਸੇਸ਼ਨ ਆ ਉਹ ਜ਼ਿਆਦਾ ਬੈਟਰ ਹੋ ਜਾਂਦੀ ਆ। ਬਿਲਕੁਲ ਠੀਕ ਹੈ। ਉਹਦੇ 'ਚ ਦੋ ਚੀਜ਼ਾਂ ਨੇ, ਇੱਕ ਤੇ ਕੰਸੀਡਰੇਸ਼ਨ ਕਰਨੀ ਚਾਹੀਦੀ ਆ ਕਿ ਤੁਹਾਡਾ ਫਰੇਟ ਕਲਾਸ ਜਿਹੜੀ ਆ ਉਹਨੂੰ ਜ਼ਰੂਰ ਪਤਾ ਹੋਣਾ ਚਾਹੀਦਾ। ਜਦੋਂ ਤੁਸੀਂ ਕਾਲ ਕਰੋ ਉਸ ਬ੍ਰੋਕਰ ਤੋਂ ਪੁੱਛੋ, ਉਹਨੂੰ ਪੁੱਛੋ ਫਰੇਟ ਕਲਾਸ ਕਿਹੜੀ ਹੈ। ਜਿਹੜੀ ਫਰੇਟ ਕਲਾਸ ਦੀ ਗੱਲ ਕਰਦੇ ਆ ਕਿ ਭਾਈ ਉਹਦੇ 'ਚ ਕਲਾਸਾਂ ਬਣੀਆਂ ਨੇ, 50 ਜਿਹੜੀ ਹੈ ਸਭ ਤੋਂ ਲੋ ਕਲਾਸ ਆ ਤੇ 500 ਸਭ ਤੋਂ ਹਾਈ ਕਲਾਸ ਆ। ਅੱਛਾ। ਉਹਦਾ ਮਕਸਦ ਇਹ ਹੁੰਦਾ ਹੈ ਕਿ ਜਿਹੜਾ NMFTA ਨੈਸ਼ਨਲ ਮੋਟਰ ਵਹੀਕਲ ਫਰੇਟ ਟੈਰਿਫ ਐਸੋਸੀਏਸ਼ਨ ਨੇ ਬਣਾਇਆ ਕਿ ਜਿਹੜਾ ਲੈਂਥ, ਵਿਡਥ, ਹਾਈਟ ਜਿਹਨੂੰ ਡੈਂਸਿਟੀ ਕਹਿੰਦੇ ਨੇ ਤੇ ਉਹਦੇ ਬਾਅਦ ਉਹਨੂੰ ਹੈਂਡਲਿੰਗ ਜਿਹੜੇ ਕਰਨੀ ਆ, ਜੇ 50 ਕਲਾਸ ਦਾ ਹੈ ਤੇ ਉਹ ਸਭ ਤੋਂ ਈਜ਼ੀ ਹੈਗਾ, ਜਿਹੜਾ 500 ਕਲਾਸ ਦਾ ਉਹ ਸਭ ਤੋਂ ਡਿਫਿਕਲਟ ਹੈਂਡਲਿੰਗ ਵਾਲਾ ਲੋਡ ਆ। ਠੀਕ ਹੈ। ਤੇ ਉਹਦੇ 'ਚ ਜਿਹੜਾ ਬੈਨੀਫਿਟ ਇਹੀ ਹੈ ਕਿ ਤੁਸੀਂ ਆਪਣਾ ਇੱਕ ਵਕਤ ਨੂੰ ਇੱਕ ਟਾਈਮ ਤੇ ਇੱਕ ਤੋਂ ਜ਼ਿਆਦਾ ਜਿਹੜਾ ਆਪਣਾ ਜਿਹੜਾ ਸਕਿਡ ਹੁੰਦੇ ਨੇ ਉਹ ਲੈ ਕੇ ਜਾ ਰਹੇ ਹੁੰਦੇ, ਡਿਫਰੈਂਟ ਟਾਈਪ ਦੇ ਹੁੰਦੇ ਹੋ ਤੇ ਉਹਦੇ 'ਚ ਪੈਸੇ ਵੀ ਥੋੜੇ ਬਣ ਜਾਂਦੇ ਨੇ। ਤੇ ਪਰ ਉਹਦਾ ਡਰਾਬੈਕ ਜਿਹੜਾ ਹੈ ਕਿਉਂਕਿ ਉਹਨੂੰ ਮਲਟੀਪਲ ਫੈਸਿਲਿਟੀਜ਼ ਤੇ ਲੋਡ ਕਰਿਆ ਜਾਂਦਾ, ਅਨਲੋਡ ਕਰਿਆ ਜਾਂਦਾ ਤੇ ਉਹਦੀ ਜਿਹੜੀ ਹੈਂਡਲਿੰਗ ਆ ਉਹ ਥੋੜੀ ਡਿਫਿਕਲਟ ਹੁੰਦੀ ਆ ਤੇ ਲੋਡ ਸ਼ਿਫਟ ਦਾ ਵੀ ਹੋ ਜਾਂਦਾ ਪ੍ਰੋਬਲਮ। ਇਸ ਤਰ੍ਹਾਂ ਜਿਹੜਾ ਈਵਨਲੀ ਡਿਸਟ੍ਰੀਬਿਊਸ਼ਨ ਦਾ ਵੀ ਪ੍ਰੋਬਲਮ ਹੁੰਦਾ ਹੈ। ਤੇ ਉਹ 2-3 ਚੀਜ਼ਾਂ ਕੰਸੀਡਰ ਕਰ ਲਓ ਤੇ ਉਹਦੇ ਨਾਲ ਤੁਹਾਨੂੰ ਬੇਸਿਕਲੀ ਇਨਫੋਰਮੇਸ਼ਨ ਹੋਣੀ ਚਾਹੀਦੀ ਆਪਣੇ ਇਕਵਿਪਮੈਂਟ ਦੀ ਤੇ ਉਹਨਾਂ ਦੇ ਜਿਹੜੇ ਲੋਡ ਨੇ ਉਹ ਕੀ ਭੇਜਣਾ ਚਾਹ ਰਹੇ, ਉਹਦੀ ਜਿਹੜੀ ਪੂਰੀ ਡਿਸਕ੍ਰਿਪਸ਼ਨ ਹੋਏ ਤੇ ਇਟਸ ਅ ਵੈਰੀ ਗੁੱਡ ਬਿਜ਼ਨਸ ਨਾਊਅਡੇਜ਼। ਬਿਲਕੁਲ ਠੀਕ ਹੈ। ਸ਼ਾਹ ਸਾਹਿਬ, ਟੈਰਿਫ ਬਹੁਤ ਰੌਲਾ ਜਿਹੜਾ ਪੋਸਟਾਂ ਤੇ ਸੋਸ਼ਲ ਮੀਡੀਆ ਤੇ ਟਰੱਕਿੰਗ ਦੇ ਨਾਲ ਜੁੜੇ ਜੀ ਨੇ ਜਿਹੜੇ ਉਹ ਕਰ ਰਹੇ, ਟਰੰਪ ਜੀ ਆਣਗੇ ਟੈਰਿਫ ਲਾਗੂ ਕਰ ਦੇਣਗੇ। ਇਹ ਟੈਰਿਫ ਐਕਚੁਅਲ ਹੈ ਕੀ ਜੀ? ਟੈਰਿਫ ਬੇਸਿਕਲੀ ਇਹ ਹੁੰਦਾ ਹੈ ਜਿਹੜਾ ਟੈਕਸ ਲਾਇਆ ਜਾਂਦਾ ਹੈ ਇੰਪੋਰਟ, ਜਿਹੜੀ ਦੂਜੀ ਕੰਟਰੀਜ਼ ਤੇ ਇੰਪੋਰਟ ਆਉਂਦੀ ਹੈ ਜੀ। ਉਹਦੀ ਸਿੰਪਲ ਐਗਜ਼ਾਮਪਲ ਆ, ਜਦੋਂ ਟੋਯੋਟਾ ਉਧਰੋਂ ਆਪਣੇ ਪਿੱਕੇ ਮੰਗਾ ਰਿਹਾ ਸੀ ਪਾਕਿਸਤਾਨ ਤੋਂ ਤੇ ਉਹਦੇ ਤੇ ਇਹਨਾਂ ਨੇ ਬਹੁਤ ਜ਼ਿਆਦਾ ਟੈਰਿਫ ਡਿਊਟੀਆਂ ਲਾ ਦਿੱਤੀਆਂ ਅਮਰੀਕਾ ਨੇ, ਤੇ ਉਹਨਾਂ ਨੂੰ ਫੋਰਸ ਕੀਤਾ ਗਿਆ ਕਿ ਤੁਸੀਂ ਉਹਨਾਂ ਦੀ ਜਿਹੜੀ ਫਾਈਨਲ ਪ੍ਰੋਡਕਟ ਆ USA ਚ ਆਂਦੀ ਸੀ ਉਹਦੀ ਪ੍ਰਾਈਸ ਵੱਧ ਜਾਵੇ ਟੈਰਿਫ ਲਾ ਕੇ। ਠੀਕ ਹੈ। ਤੇ ਉਹਦੇ ਨਾਲ ਬੈਨੀਫਿਟ ਇਹ ਮਿਲਿਆ ਕਿ ਜਿਹੜੇ ਟੋਯੋਟਾ ਕੰਪਨੀ ਫੋਰਸ ਹੋਈ ਤੇ ਉਹਨਾਂ ਨੇ ਜਿਹੜਾ ਆਪਣੀ ਫੈਕਟਰੀਆਂ ਉਹ ਅਮਰੀਕਾ ਚ ਲਾ ਦਿੱਤੀਆਂ। ਉਹਦੇ ਨਾਲ ਲੋਕਲ ਜੌਬਾਂ ਵੀ ਮਿਲੀਆਂ, ਉਹਦੇ ਚ ਉਹਨਾਂ ਦੀ ਪ੍ਰੋਡਕਸ਼ਨ ਜਿਹੜੀ ਉਹ ਸਸਤੀ ਹੋਈ, ਇੱਧਰ ਜਿਹੜੀ ਇਨਫਰਾਸਟ੍ਰਕਚਰ ਬੜਿਆ ਤੇ ਉਹਦਾ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ। ਠੀਕ ਹੈ। ਤੇ ਉਹਦਾ ਜਿਹੜਾ ਨੰਬਰ 1 ਫਾਇਦਾ ਤੇ ਹੈ ਕਿ ਤੁਸੀਂ ਬੇਸਿਕਲੀ ਜਿਹੜੀ ਆਪਣੀ ਡੋਮੈਸਟਿਕ ਪ੍ਰੋਡਕਟ ਆ, ਜਿਹੜੀ ਡੋਮੈਸਟਿਕ
ਫੈਕਟਰੀਆਂ ਨੇ ਜਾਂ ਡੋਮੈਸਟਿਕ ਜਿਹੜੇ ਲੋਕ ਕੰਮ ਕਰ ਰਹੇ ਨੇ ਉਹਨਾਂ ਦੀ ਜਿਹੜੀ ਆ ਵੈਲਿਊ ਵੱਧ ਜਾਂਦੀ ਆ, ਉਹਨਾਂ ਦੀ ਪ੍ਰਾਈਸ ਕੰਪੀਟੀਟਿਵ ਹੋ ਜਾਂਦੀ ਆ। ਠੀਕ ਹੈ। ਪਰ ਉਹਦੇ ਥੋੜਾ ਜਿਹਾ ਨੁਕਸਾਨ ਵੀ ਹੁੰਦਾ ਹੈ, ਜਿਹੜਾ ਇਕਨੋਮੀ ਆ ਉਹ ਥੋੜੀ ਐਕਸਪੈਂਸਿਵ ਚੀਜ਼ਾਂ ਨੂੰ ਦੇਖ ਕੇ ਜਿਹੜੇ ਨਾ ਉਹਦੀ ਵਜ੍ਹਾ ਤੋਂ ਤੁਹਾਡਾ ਜਿਹੜਾ ਬਾਇੰਗ ਪਾਵਰ ਆ ਉਹ ਕਾਫੀ ਮੁਤਾਸਿਰ ਹੁੰਦੀ ਆ। ਠੀਕ ਹੈ। ਦੇਖਿਆ ਜਾਏ ਤੇ ਕਈ ਇਦਾਂ ਦੇ ਆਈਟਮ ਨੇ ਜਿਹੜਾ ਮੁਲਕ ਜਿਹੜੇ ਅਮਰੀਕਾ ਪਹਿਲਾਂ ਵੀ ਕਰ ਚੁੱਕਿਆ ਹੈ, ਉਹ ਲੋਕਾਂ ਨੂੰ ਮਤਲਬ ਡੀਮੋਟੀਵੇਟ ਕਰਨ ਵਾਸਤੇ ਇੰਪੋਰਟ ਨੂੰ ਉਹਦੇ ਤੇ ਲਾਉਂਦੇ ਨੇ। ਪਰ ਕਈ ਇਦਾਂ ਦੇ ਆਈਟਮ ਨੇ ਜਿਹੜੇ ਉਹਨਾਂ ਤੇ ਜਿੰਨਾ ਵੀ ਟੈਰਿਫ ਲਾ ਦੋ ਉਹ ਇੰਪੋਰਟ ਹੀ ਹੋਣਗੇ। ਫੋਰ ਐਗਜ਼ਾਮਪਲ ਜਿਹੜਾ ਕੱਪੜਾ, ਇਹ ਕੱਪੜਾ ਜਿਹੜਾ ਤੁਸੀਂ ਦੇਖੋ 97% ਇਹ ਇੰਪੋਰਟ ਹੁੰਦਾ ਹੈ। ਠੀਕ ਹੈ। ਤੁਸੀਂ ਅੱਜ ਵੀ ਦੇਖ ਲਓ ਇਹਦੇ ਤੇ ਜਾਂ ਤੇ ਬੰਗਲਾਦੇਸ਼ ਲਿਖਿਆ ਹੋਣਾ ਜਾਂ ਇੰਡੀਆ ਲਿਖਿਆ ਹੋਣਾ ਜਾਂ ਚਾਈਨਾ ਲਿਖਿਆ ਹੋਣਾ। ਇਹਦੇ ਤੇ 10% ਤੁਸੀਂ ਡਿਊਟੀ ਲਾ ਵੀ ਦਿਓ ਤੇ ਲੋਕਾਂ ਨੇ ਬਰਦਾਸ਼ਤ ਕਰ ਲੈਣਾ, ਪਰ ਲੈਣਾ ਉਹੀ ਕੱਪੜਾ ਜਿਹੜਾ ਉਧਰੋਂ ਆ ਰਿਹਾ, ਕਿਉਂਕਿ ਇੱਧਰ ਬਹੁਤ ਐਕਸਪੈਂਸਿਵ ਹੈ ਬਣਾਉਣਾ। ਠੀਕ ਹੈ। ਉਹ ਜੇ ਤੁਸੀਂ ਆਪਣੀ ਮਾਈਂਡ 'ਚ ਰੱਖੋ ਤੇ 2-4 ਚੀਜ਼ਾਂ ਹੋਰ ਮਾਈਂਡ 'ਚ ਰੱਖੋ ਤੇ ਡੈਫੀਨਿਟਲੀ ਟੈਰਿਫ ਜਿਹੜੇ ਨੇ ਉਹ ਬੈਨੀਫਿਟ ਵਾਸਤੇ ਹੁੰਦੇ ਨੇ ਕੰਟਰੀ ਦੇ, ਉਹਦਾ ਬੈਨੀਫਿਟ ਹੁੰਦਾ ਹੈ। ਪਰ ਇਹ ਹਰ ਜਗ੍ਹਾ ਤੇ ਬੈਨੀਫਿਟ ਨਹੀਂ ਹੁੰਦਾ ਤੇ ਉਹ ਡਿਪੈਂਡ ਕਰਦਾ ਇੰਡਸਟਰੀ ਤੇ। ਉਹਦੇ ਨਾਲ ਫਿਰ ਜਿਹੜੇ ਟੈਕਸੇਸ਼ਨ ਤੇ ਉਹਦੇ ਬਾਅਦ ਜਿਹੜਾ ਇੰਪਰੂਵਮੈਂਟ ਆ ਉਹਦੇ ਨਾਲ ਚੱਲਦੀ ਹੈ ਜੀ। ਠੀਕ ਹੈ, ਠੀਕ ਹੈ, ਠੀਕ ਹੈ। ਬਹੁਤ ਮਿਹਰਬਾਨੀ ਕਿ ਇਹ ਦੋਵੇਂ ਕਹਿ ਲਓ ਕਿ ਜਿਹੜੇ 69 ਤਰ੍ਹਾਂ ਦੇ ਸਵਾਲ ਸਨ, ਇਹਨਾਂ ਨੂੰ ਅੱਜ ਬੜੀ ਤੁਸੀਂ ਭਰਵੀਂ ਜਾਣਕਾਰੀ ਹੈ ਜਿਹੜੀ ਉਹ ਸਾਡੇ ਤੱਕ ਵੀ ਪੜਾਈ, ਮੇਰੇ ਵੀ ਇਲਮ ਦੇ ਵਿੱਚ ਵਾਧਾ ਹੋਇਆ। ਬਹੁਤ ਧੰਨਵਾਦ ਤੁਹਾਡਾ। ਇਹ ਦੱਸੋ ਸੈਯਦ ਸਾਹਿਬ ਕਿ USA ਟਰੱਕ ਸੇਲਸ ਤੇ ਡੀਲਸ ਕੀ ਲੱਗੀਆਂ ਜੀ? ਜੇ USA ਟਰੱਕ ਸੇਲ ਦੇਖੋ ਤੇ ਸਾਡਾ ਪਿਛਲੇ 6 ਮੰਥ ਤੋਂ ਬਹੁਤ ਪੋਜ਼ਿਟਿਵ ਕੰਟਰੀਬਿਊਸ਼ਨ ਹੈਗਾ ਆਪਣੀ ਕਮਿਊਨਿਟੀ ਦੀ ਟਰੱਕਿੰਗ ਵਾਸਤੇ। ਅਸੀਂ ਹਮੇਸ਼ਾ ਪੋਜ਼ਿਟਿਵ ਗੱਲ ਕੀਤੀ ਹੈ। ਠੀਕ ਹੈ। ਖਾਲੀ ਪੋਜ਼ਿਟਿਵ ਗੱਲ ਨਹੀਂ ਕੀਤੀ, ਅਸੀਂ ਡਿਲੀਵਰ ਵੀ ਪੋਜ਼ਿਟਿਵ ਕੀਤਾ ਹੈ। ਅਸੀਂ ਇਹ ਨਹੀਂ ਕਹਿੰਦੇ ਕਿਉਂਕਿ ਅਸੀਂ 100% ਬਿਜ਼ਨਸਮੈਨ ਆ, ਅਸੀਂ ਵੀ ਕੋਈ 97-98% ਹੈ। ਛੋਟੀ ਮੋਟੀ ਗਲਤੀਆਂ ਸਾਡੇ ਤੇ ਵੀ ਹੋ ਜਾਂਦੀ ਹੈ, ਜਿਹੜੀ ਅਸੀਂ ਮੰਨਦੇ ਆ ਗਲਤੀਆਂ ਹੁੰਦੀਆਂ ਨੇ, ਪਰ ਅਸੀਂ ਕੋਸ਼ਿਸ਼ ਕਰੀਏ। ਬਹੁਤ ਸਾਰੇ ਮੰਨਦੇ ਨਹੀਂਗੇ, ਤੁਸੀਂ ਫੇਰ ਮੰਨ ਲੈਂਦੇ ਜੇ। ਨਹੀਂ ਜੀ, ਤੁਸੀਂ ਮਨਾ ਲੋਗੇ। ਮਿਹਰਬਾਨੀ ਕਿ ਤੁਸੀਂ ਜੀ ਇੰਨੀ ਵੈਲਿਊ ਦਿੰਦੇ ਜੀ। ਥੈਂਕ ਯੂ ਸ਼ਾਹ ਸਾਹਿਬ। ਦੇਖੋ ਜੀ, ਰਿਐਲਿਟੀ ਹੈ ਕਿ ਅਸੀਂ ਕੋਸ਼ਿਸ਼ ਕਰਨੀ ਹੁੰਦੀ ਆਪਣੀ ਬੈਸਟ ਪ੍ਰੈਕਟਿਸ ਕਰਨ ਦੀ। ਉਹ ਇੰਗਲਿਸ਼ ਦਾ ਵਰਡ ਆ ਕਿ ਉਹਦੀ ਪਹਿਲਾਂ ਇੰਗਲਿਸ਼ ਦੱਸਾਂਗਾ, ਫਿਰ ਮੈਂ ਤੁਹਾਨੂੰ ਉਹਦੀ ਡੈਫੀਨੇਸ਼ਨ ਕਰਾਂ। ਉਹ ਕਹਿੰਦੇ if you're not a cricket player, you should look like a cricket player। ਮਤਲਬ ਤੁਸੀਂ ਪੱਟੀ ਪਾਈ ਹੋਏ, ਸਫੈਦ ਰੰਗ ਦੀ ਗਲਵ ਪਾਏ ਹੋਣ, ਜਿਹੜੀ ਬੜੀ ਮਹਿੰਗੀ ਆਂਦੀ ਸੀ, ਅਸੀਂ ਖਰੀਦ ਨਹੀਂ ਸਕਦੇ ਸੀ, ਪਰ ਅਸੀਂ ਕੋਸ਼ਿਸ਼ ਕਰਦੇ ਸੀ ਪੈਡ ਪੂਡ ਪਾ ਕੇ ਜਾਇਆ ਕਰੀਏ ਨਾ। ਬਿਲਕੁਲ ਏਦਾਂ ਹੀ। ਹਾਂ, ਜਦੋਂ ਤੁਸੀਂ ਉਹ ਪੈਡ ਪੂਡ ਪਾਏ ਹੁੰਦੇ, ਤੁਸੀਂ ਹੈਲਮਟ ਪਾਈ ਹੁੰਦੀ ਹੈ, ਸਫੈਦ ਰੰਗ ਦੀ ਵਰਦੀ ਪਾਈ ਹੁੰਦੀ, ਫਿਰ ਤੁਸੀਂ ਆਪਣੇ ਆਪ ਨੂੰ ਫੀਲ ਕਰਦੇ ਯਾਰ ਮੈਂ ਹੁਣ ਤੇ ਕ੍ਰਿਕਟ ਪਲੇਅਰ ਬਣ ਗਿਆ। ਐਗਜ਼ੈਕਟਲੀ। ਚਲੋ ਉਹ ਜਿਹਾ ਲੱਗਦਾ ਤੇ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਆਪਣੀ ਕਮਿਊਨਿਟੀ ਦੀ ਮਿਹਨਤ ਹੈਲਪ ਕਰੀਏ, ਜਿੰਨੀ ਚੰਗੀ ਤੋਂ ਚੰਗੀ ਪ੍ਰੋਡਕਟ ਹੈ ਉਹ ਦਈਏ, ਕਿਉਂਕਿ ਅਸੀਂ ਲੌਂਗ ਟਰਮ ਵਾਸਤੇ ਇਸੇ ਬਿਜ਼ਨਸ 'ਚ ਰਹਿਣਾ। ਅਸੀਂ ਕੋਈ ਇਹ ਨਹੀਂ ਕਿ ਬਿਜ਼ਨਸ ਛੱਡ ਕੇ ਕੋਈ ਬਾਅਦ 'ਚ ਕੋਈ ਹੋਰ ਬਿਜ਼ਨਸ ਕਰ ਲਈਏ। ਤੇ ਉਹਦੇ ਵਾਸਤੇ ਅਸੀਂ ਜਿਹੜੇ ਡੀਲਾਂ ਲਾ ਰਹੇ ਹਾਂ ਉਹ ਡੈਫੀਨਿਟਲੀ ਆ, ਉਹਦੇ 'ਚ ਸਭ ਤੋਂ ਵੱਡੀ ਜਿਹੜੀ ਆ ਸਾਡੀ ਸਟਰੈਂਥ ਆ ਕਿ ਸਾਡਾ ਸੋਰਸ ਕਿੱਧਰੋਂ ਹੈ ਯੂਜ਼ ਇਕਵਿਪਮੈਂਟ। ਅਸੀਂ ਜਿਹੜਾ ਸੋਰਸ ਯੂਜ਼ ਇਕਵਿਪਮੈਂਟ ਕਰ ਰਹੇ ਹਾਂ ਉਹ ਡਾਇਰੈਕਟ ਕੈਨਵਸ ਤੋਂ ਕਰ ਰਹੇ ਹਾਂ, ਡਾਇਰੈਕਟ ਇੰਟਰਨੈਸ਼ਨਲ ਤੋਂ ਕਰ ਰਹੇ ਹਾਂ। ਅਸੀਂ ਆਪ ਉਹਨਾਂ ਦੇ ਇੰਡੀਪੈਂਡੈਂਟ ਡੀਲਰ ਆ। ਫਾਈਨਾਂਸਿੰਗ ਸਾਡੀ ਨੰਬਰ 1 ਆ। ਜਿਹੜੇ ਫਰੇਟ ਲਾਈਨਰ ਨੇ ਉਹ ਅਸੀਂ ਜਿਹੜਾ ਰੀਟੇਲ ਵਾਲੇ ਫਰੇਟ ਲਾਈਨਰ ਨੇ ਉਹ ਅਸੀਂ ਲੈ ਕੇ ਆਉਂਦੇ ਹਾਂ। ਇਹ ਨਹੀਂ ਕਰਦੇ ਕਿ ਅਸੀਂ ਰੈਂਟਲ ਦੇ ਜਾਂ ਬੈਂਕ ਦੇ ਚੱਕੇ ਜਾਂ ਇਦਾਂ ਦੇ ਟਰੱਕ ਜਿਹੜੇ ਵੇਚਣ ਦੀ ਕੋਸ਼ਿਸ਼ ਕਰੀਏ, ਕਿਉਂਕਿ ਉਹਦੇ 'ਚ ਸਾਨੂੰ ਵੀ ਪ੍ਰੋਬਲਮ ਆਣੀ ਹੈ, ਕਸਟਮਰ ਨੂੰ ਵੀ ਪ੍ਰੋਬਲਮ ਆਣੀ ਹੈ, ਤੇ ਇਨ ਦਾ ਫਿਊਚਰ ਉਹ ਡੈਫੀਨਿਟਲੀ ਜਿਹੜਾ ਸਾਡਾ ਕਸਟਮਰ ਆ ਉਹ ਕਸਟਮਰ ਤੇ ਬਣ ਜਾਏਗਾ, ਫੈਮਿਲੀ ਨਹੀਂ ਬਣੇਗਾ। ਓਹੋ, ਇਹ ਤੇ ਬਿਲਕੁਲ ਗੱਲ ਢਾਈ ਹੈ ਜਿਹੜੀ ਠੀਕ ਹੈ, ਔਰ ਅੱਜ ਦਾ ਬੀਜਿਆ ਹੈ ਜਿਹੜਾ ਇਹ ਕੱਲ ਨੂੰ ਫਲ ਫੁੱਲ ਦੇਵੇਗਾ। ਸੈਯਦ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ ਕਿ ਤੁਸੀਂ ਪੰਜਾਬੀ ਰੇਡੀਓ USA ਦੇ ਪਲੇਟਫਾਰਮ ਤੋਂ ਟਰੈਕਿੰਗ ਦੇ ਨਾਲ ਜੁੜੀਆਂ ਕੁਝ ਗੱਲਾਂ ਨਾਲ ਇੰਨਾ ਵਕਤ ਇੰਨਾ ਸਮਾਂ ਕੱਢਿਆ ਔਰ ਸਾਡੇ ਸੁਣਨ ਵਾਲਿਆਂ ਦੇ ਰੂਬਰੂ ਹੋਏ। ਬਹੁਤ ਧੰਨਵਾਦ। ਅਸੀਂ ਤੁਹਾਨੂੰ ਦੁਬਾਰਾ ਫਿਰ ਆਪਣੇ ਪ੍ਰੋਗਰਾਮ 'ਚ ਸੱਦਾ ਦਾਂਗੇ, ਦਾਵਤ ਦਾਂਗੇ, ਔਰ ਜ਼ਰਾ ਬੇਤਕਲਫ ਲਫ਼ਜ਼ਾਂ 'ਚ ਕਹਿ ਲਈਏ ਤੇ ਤੁਹਾਨੂੰ ਤੰਗ ਕਰਦੇ ਰਹਾਂਗੇ। ਥੈਂਕ ਯੂ ਜੀ, ਥੈਂਕ ਯੂ ਸੋ ਮਚ ਸਭ ਨੂੰ। ਸਤਿ ਸ਼੍ਰੀ ਅਕਾਲ, ਨਮਸਤੇ ਤੇ ਅਸਲਾਮ ਅਲੈਕੁਮ। ਬੜੀ ਮਿਹਰਬਾਨੀ ਜੀ। ਇਹ ਸਨ ਸੈਯਦ ਅਰਮਗਾਮ ਅਲੀ, ਜਿਹਨੂੰ ਤੁਸੀਂ ਸਾਰੇ ਪਿਆਰ ਦੇ ਨਾਲ ਸੈਯਦ ਸਾਹਿਬ ਕਹਿੰਦੇ ਜੇ। USA ਟਰੱਕ ਸੇਲਸ ਤੋਂ ਸਾਡੇ ਨਾਲ ਸਨ, ਔਰ ਅੱਜ ਦੇ ਇਸ ਮੁਲਾਕਾਤ ਵਾਲੇ ਪੈਂਡੇ ਤੋਂ ਮੈਂ ਆਪ ਸਭ ਤੋਂ ਇਜਾਜ਼ਤ ਚਾਹਾਂਗੇ, ਇਸ ਆਸ ਉਮੀਦ ਦੇ ਨਾਲ ਕਿ ਜ਼ਿੰਦਗੀ ਸ਼ਰਤੇ ਸਾਹਮਣੇ ਵਫਾ ਕੀਤੀ। ਫਿਰ ਮਿਲਾਂਗੇ, ਉਦੋਂ ਤੱਕ ਲਈ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ